ਲੰਘੇ ਦਿਨੀ ਦੁਨੀਆ ਭਰ ਦੇ ਵਿੱਚ ਅਮਰੀਕਾ ਦੇ 250ਵੇਂ ਆਜ਼ਾਦੀ ਦਿਹਾੜੇ ਦੀ ਧੱਕ ਪੈਂਦੀ ਰਹੀ। ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਦੇ ਸਾਰੇ ਮੰਚਾਂ ਤੋਂ ਲੈ ਕੇ ਇਸ ਦੀ ਸਿਫਤ ਹੁੰਦੀ ਰਹੀ ਕਿ ਕਿਵੇਂ ਦੁਨੀਆ ਦੇ ਵਿੱਚ ਅਮਰੀਕਾ ਨੇ 250 ਸਾਲਾਂ ਦੇ ਵਿੱਚ ਆਪਣੀ ਧਾਕ ਪਾਈ ਹੈ। ਸੱਤ ਸਮੁੰਦਰਾਂ ਤੋਂ ਪਾਰ ਵਸੇ ਪੰਜਾਬੀ ਅਤੇ ਸਿੱਖ ਜਿੱਥੇ ਆਪਣੇ ਦਿਨ ਤਿਉਹਾਰਾਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾਂ ਹੋਰ ਜਨਤਕ ਥਾਵਾਂ ਦੇ ਉੱਤੇ ਇਕੱਠੇ ਹੁੰਦੇ ਨੇ, ਉੱਥੇ ਹੀ ਉਹ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹਨਾਂ ਮੁਲਕਾਂ ਦੇ ਵੀ ਜਿਹੜੇ ਦਿਨ ਤਿਉਹਾਰ ਨੇ ਉਹ ਬੜੇ ਚਾਵਾਂ ਦੇ ਨਾਲ ਮਨਾਉਂਦੇ ਨੇ। ਇਸੇ ਕੜੀ ਦੇ ਤਹਿਤ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਚਾਹੇ ਉਹ ਟੈਕਸਸ ਦੇ ਵਿੱਚ ਗੱਲ ਕਰ ਲਈਏ, ਚਾਹੇ ਉਹ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਮੰਟੀਕਾ ਤੋਂ ਲੈ ਕੇ ਫਰੀਮੌਂਟ ਤੱਕ, ਬੇ ਏਰੀਏ ਦੇ ਵਿੱਚ ਜਾਂ ਫਰੈਜ਼ਨੋ ਦੇ ਵਿੱਚ ਜਾਂ ਹੋਰਨਾਂ ਥਾਵਾਂ ਤੇ ਜਿੱਥੇ ਕਿਤੇ ਵੀ ਪੰਜਾਬੀਆਂ ਦੀ, ਸਿੱਖਾਂ ਦੀ ਵਸੋਂ ਵਸਦੀ ਹੈ, ਉਹਨਾਂ ਨੇ 4th ਆਫ ਜੁਲਾਈ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ, ਲੰਗਰਾਂ ਦੀ ਸੇਵਾ ਕੀਤੀ ਹੈ। ਤੇ ਕਈ ਥਾਵਾਂ ਦੇ ਉੱਤੇ ਬੇ ਏਰੀਆ ਦੇ ਵਿੱਚ ਆਪਾਂ ਨੂੰ ਤਸਵੀਰਾਂ ਵੇਖਣ ਨੂੰ ਮਿਲੀਆਂ ਜਿੱਥੇ ਆਪਣੇ ਪੱਧਰ ਤੇ ਵੀ ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਆਪਣੇ ਕਾਰੋਬਾਰਾਂ ਦੇ ਬਾਹਰ ਤੇ ਆਪਣੇ ਕੰਮਕਾਜੀ ਥਾਵਾਂ ਦੇ ਬਾਹਰ ਉਹਨਾਂ ਨੇ ਆਪਣਾ ਬਣਦਾ ਸਰਦਾ ਯੋਗਦਾਨ ਪਾ ਕੇ ਆਪਣੀ ਆਰਥਿਕਤਾ ਦੇ ਹਿਸਾਬ ਦੇ ਨਾਲ ਲੰਗਰ ਲਾਏ। ਇਸੇ ਕੜੀ ਦੇ ਤਹਿਤ ਫਰੀਮੌਂਟ, ਜਿੱਥੇ ਕਿ ਬਹੁਤ ਵੱਡੀ ਸਿੱਖ ਵਸੋਂ ਵਸਦੀ ਹੈ ਤੇ ਉੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਹੈ, ਉੱਥੇ ਵੀ ਬੜੀ ਵੱਡੀ ਸੰਗਤ ਦੇ ਵਿੱਚ ਸੰਗਤ ਨੇ ਇਹਨਾਂ ਜਸ਼ਨਾਂ ਦੇ ਮਾਹੌਲ ਦੇ ਵਿੱਚ ਹਿੱਸਾ ਲਿਆ। ਨਾ ਸਿਰਫ ਹਿੱਸਾ ਲਿਆ ਬਲਕਿ ਲੰਗਰਾਂ ਦੇ ਨਾਲ, ਬਲਕਿ ਪਾਣੀਆਂ ਦੇ ਨਾਲ, ਬਲਕਿ ਹੋਰਾਂ ਚੀਜ਼ਾਂ ਦੇ ਨਾਲ ਵਲੰਟੀਅਰੀ ਸੇਵਾ ਕਰਕੇ ਇਹਨਾਂ ਸਮਾਗਮਾਂ ਨੂੰ ਹੋਰ ਵੀ ਸੋਹਣਾ ਬਣਾਇਆ। ਦੱਸ ਦਈਏ ਕਿ ਪਿਛਲੇ ਡੇਢ ਦਹਾਕੇ ਤੋਂ ਲਗਭਗ 15 ਸਾਲਾਂ ਤੋਂ ਫਰੀਮੌਂਟ ਦੇ ਵਿੱਚ ਵਸਦੇ ਸਿੱਖ, ਬੇ ਏਰੀਏ ਦੇ ਵਿੱਚ ਵਸਦੇ ਸਿੱਖ ਅਮਰੀਕਾ ਦੇ ਇਸ ਆਜ਼ਾਦੀ ਦਿਹਾੜੇ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਤੇ ਅਮਰੀਕਾ ਕਿਉਂਕਿ ਦੁਨੀਆ ਦੇ ਵਿੱਚ ਵਾਹਦ ਉਹ ਮੁਲਕ ਆ ਜਿਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਦੇ ਵਿੱਚ ਸਿੱਖਾਂ ਨੂੰ ਨਾ ਸਿਰਫ ਚੇਤਨ ਕੀਤਾ ਬਲਕਿ ਸਿੱਖ ਆਗੂਆਂ ਨੂੰ ਪ੍ਰੋਟੈਕਟ ਕਰਨ ਦਾ ਆਪਾਂ ਦੇਖਿਆ ਕਿ ਤਹਈਆ ਵੀ ਕੀਤਾ। ਇਹਦੇ ਨਾਲ ਨਾਲ ਭਾਰਤ ਨੂੰ ਸਮੇਂ-ਸਮੇਂ ਤੇ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਅਤਿਆਚਾਰ ਹੁੰਦੇ ਨੇ ਭਾਰਤ ਦੇ ਵਿੱਚ, ਉਹਦੇ ਬਾਰੇ ਜਿਹੜੀਆਂ ਅਮਰੀਕਾ ਦੀਆਂ ਵਿਸ਼ੇਸ਼ ਰਿਪੋਰਟਾਂ ਆਉਂਦੀਆਂ ਨੇ, ਉਹਦੇ ਰਾਹੀਂ ਅਮਰੀਕੀ ਪ੍ਰਸ਼ਾਸਨ ਉਹਨਾਂ ਨੂੰ ਚੇਤਨ ਵੀ ਕਰਦਾ ਰਹਿੰਦਾ ਤੇ ਇੱਧਰਲੇ ਅਮਰੀਕਾ ਦੇ ਵਿੱਚ ਵਸਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਪ੍ਰੋਟੈਕਟ ਵੀ ਕਰਦਾ। ਸੋ ਅਮਰੀਕਾ ਦੁਨੀਆ ਦੇ ਵਿੱਚ ਵਾਹਦ ਅਜਿਹਾ ਮੁਲਕ ਆ ਜਿੱਥੇ ਵੱਖ-ਵੱਖ ਸੱਭਿਅਤਾਵਾਂ, ਵੱਖ-ਵੱਖ ਦੇਸ਼ਾਂ, ਮੁਲਕਾਂ ਦੇ ਵੱਖ-ਵੱਖ ਧਰਤੀ ਦੇ ਹਿੱਸਿਆਂ ਤੋਂ ਆਏ ਹੋਏ ਲੋਕ ਵਸਦੇ ਨੇ ਤੇ ਉਹ ਲੋਕ ਇਸੇ ਕਰਕੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਨੂੰ 4th ਆਫ ਜੁਲਾਈ ਨੂੰ ਸੈਲੀਬ੍ਰੇਟ ਕਰਦੇ ਨੇ ਕਿਉਂਕਿ ਅਮਰੀਕਾ ਉਹਨਾਂ ਨੂੰ ਧਾਰਮਿਕ ਆਜ਼ਾਦੀ, ਅਮਰੀਕਾ ਉਹਨਾਂ ਨੂੰ ਕੰਮ ਕਰਨ ਦੀ ਆਜ਼ਾਦੀ, ਅਮਰੀਕਾ ਉਹਨਾਂ ਨੂੰ ਬੋਲਣ ਦੀ ਆਜ਼ਾਦੀ, ਫਰੀडम ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ ਉਹਨਾਂ ਦੀ ਨਾ ਸਿਰਫ ਪ੍ਰੋਟੈਕਟ ਕਰਦਾ ਬਲਕਿ ਉਹਦੇ ਤੇ ਪਹਿਰੇਦਾਰੀ ਦਿੰਦਾ ਹੈ। ਇਹ ਤੁਸੀਂ ਤਸਵੀਰਾਂ ਤੇ ਵੀਡੀਓਜ਼ ਜਿਹੜੀਆਂ ਦੇਖ ਰਹੇ ਹੋ ਫਰੀਮੌਂਟ ਦੀਆਂ ਨੇ, ਜਿੱਥੋਂ ਦੀ ਸੰਗਤ ਨੇ ਇਹਨਾਂ ਜਿਹੜੇ 4th ਆਫ ਜੁਲਾਈ ਸੰਬੰਧੀ ਜਿਹੜੇ ਸਮਾਗਮ ਰੱਖੇ ਗਏ ਸਨ ਉਹਨਾਂ ਦੇ ਵਿੱਚ ਹਿੱਸੇਦਾਰੀ ਪਾਈ ਅਤੇ ਸੰਗਤਾਂ ਦੀਆਂ ਜਿਹੜੀਆਂ ਉੱਥੇ ਲੋਕ ਆਏ ਸਨ, ਉੱਥੇ ਲੋਕ ਪਹੁੰਚੇ ਸਨ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੇ ਰੱਖੇ ਗਏ ਸਨ, ਉਹਨਾਂ ਦੀ ਪਾਣੀਆਂ ਦੇ ਨਾਲ, ਉਹਨਾਂ ਦੀ ਪਾਣੀ ਦੀਆਂ ਬੋਤਲਾਂ ਦੇ ਨਾਲ ਤੇ ਹੋਰਨਾਂ ਚੀਜ਼ਾਂ ਦੇ ਨਾਲ ਸੇਵਾ ਕੀਤੀ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ USA ਦੇ ਨਾਲ। ਪੰਜਾਬੀ USA ਦੇ ਫੇਸਬੁੱਕ ਪੇਜ ਦੇ ਉੱਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ ਵੀ ਇਹ ਜਿਹੜਾ 4th ਆਫ ਜੁਲਾਈ ਦਾ ਆਜ਼ਾਦੀ ਦਾ ਦਿਹਾੜਾ ਅਮਰੀਕਾ ਦਾ 250ਵਾਂ ਇਹ ਸੈਲੀਬ੍ਰੇਟ ਕੀਤਾ ਗਿਆ ਤੇ ਜਿੱਥੇ ਕਿਤੇ ਵੀ ਪੰਜਾਬੀ ਭਾਈਚਾਰੇ ਨੇ, ਸਿੱਖ ਭਾਈਚਾਰੇ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ, ਉਸ ਸੰਬੰਧੀ ਕਵਰੇਜ ਤੁਸੀਂ ਪੰਜਾਬੀ USA ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਦੇਖ ਸਕਦੇ ਹੋ।